ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਕਈ ਅਹਿਮ ਅਤੇ ਵੱਡੀਆਂ ਖਬਰਾਂ ਬਾਰੇ ਕਰਾਂਗੇ ਖਾਸ ਗੱਲਬਾਤ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਹੈ ਤਾਂ ਅੱਜ ਹੀ ਕਾਲ ਕਰੋ 408 272 2500 ਤੇ ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੀਲਾ ਦੀ। ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 01 13 ਤੇ। ਖਬਰਾਂ ਦੀ ਜੇਕਰ ਸ਼ੁਰੂਆਤ ਕਰੀਏ ਤਾਂ ਲੰਘੇ ਦਿਨੀ ਪੰਜਾਬੀ ਪਰਿਵਾਰ ਦੇ ਨਾਲ ਇੱਕ ਬਹੁਤ ਅਣਹੋਣੀ ਵਾਪਰੀ ਸੀ। ਇੱਕ ਪੰਜਾਬੀ ਦਾ ਕਤਲ ਘਰ ਦੇ ਵਿੱਚ ਵੜ ਕੇ ਕੀਤਾ ਗਿਆ ਸੀ ਤੇ ਉਸੇ ਮਾਮਲੇ ਦੇ ਵਿੱਚ ਹੁਣ ਇਸ ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਹੈ। ਇਹ ਘਟਨਾ ਟੋਰਾਂਟੋ ਸ਼ਹਿਰ ਦੀ ਹੈ। ਟੋਰਾਂਟੋ ਦੇ ਵਿੱਚ 51 ਸਾਲਾ ਸਿੱਖ ਬਰਿੰਦਰ ਸਿੰਘ ਦਾ ਘਰ ਦੇ ਵਿੱਚ ਵੜ ਕੇ ਕਤਲ ਕੀਤਾ ਗਿਆ ਸੀ ਜਦੋਂ ਉਹ ਘਰ ਦੇ ਵਿੱਚ ਸੁੱਤਾ ਪਿਆ ਸੀ। ਘਰ ਦੇ ਵਿੱਚ ਘੁਸਪੈਠੀਏ ਘੁਸੇ ਲੁੱਟ ਦੀ ਮਨਸ਼ਾ ਦੇ ਨਾਲ ਜਾਂ ਉਹਨਾਂ ਦਾ ਕੀ ਇਹਦੇ ਪਿੱਛੇ ਇਰਾਦਾ ਸੀ, ਇਹਦੇ ਬਾਰੇ ਤਾਂ ਕਾਰਨ ਹਜੇ ਸਪਸ਼ਟ ਨਹੀਂ। ਪਰ ਇਹ ਪਤਾ ਲੱਗਿਆ ਕਿ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਇਹ ਘਟਨਾ ਵਾਪਰੀ ਸੀ ਮਿਲਵੁੱਡਸ ਇਲਾਕੇ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਬਣਿਆ ਹੋਇਆ ਸੀਗਾ ਨਿਊ ਈਅਰ ਤੋਂ ਬਾਅਦ। ਤੇ ਹੁਣ ਉਹਨਾਂ ਦੀ ਜਿਹੜੀ ਵਾਈਫ ਨੇ, ਉਹਨਾਂ ਦੀ ਜਿਹੜੀ ਪਤਨੀ ਹੈ ਤੇ ਉਹਨਾਂ ਨੇ ਹੁਣ ਇਸ ਮਾਮਲੇ ਦੇ ਵਿੱਚ ਨਿਆਂ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਘਟਨਾ ਨੂੰ ਕਿਹਨੇ ਅੰਜਾਮ ਦਿੱਤਾ ਤੇ ਕਿਉਂ ਦਿੱਤਾ। ਜਸਜੀਤ ਕੌਰ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਜਦੋਂ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਇਸ ਘਟਨਾ ਬਾਰੇ ਹੋਰ ਵੀ ਵੇਰਵੇ ਸਾਂਝੇ ਕੀਤੇ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਬਰਿੰਦਰ ਸਿੰਘ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਜਸਜੀਤ ਕੌਰ ਕਹਿ ਰਹੇ ਨੇ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਹਮਲੇ ਨੂੰ ਅੰਜਾਮ ਕਿਉਂ ਦਿੱਤਾ ਗਿਆ। ਸਾਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਚਾਹੀਦਾ ਹੈ। ਉਹ ਇੱਕ ਬੜਾ ਧਾਰਮਿਕ ਖਿਆਲਾਂ ਵਾਲਾ ਬੰਦਾ ਸੀ, ਇਨਸਾਨ ਸੀ ਤੇ ਵਧੀਆ ਇੱਕ ਪਤੀ ਸੀ ਤੇ ਇੱਕ ਵਧੀਆ ਪਿਤਾ ਸੀ। ਪਰ ਇਹ ਘਟਨਾ ਉਹਨਾਂ ਦੇ ਨਾਲ ਕਿਉਂ ਵਾਪਰ ਗਈ, ਅਸੀਂ ਇਸ ਗੱਲ ਤੋਂ ਬਾਅਦ ਬਹੁਤ ਡੂੰਘੇ ਸਦਮੇ ਦੇ ਵਿੱਚ ਹਾਂ। ਤੇ ਜਿਹੜਾ ਬਰਿੰਦਰ ਸਿੰਘ ਹੈ ਉਹ ਆਪਣੇ ਪੰਜਾਬ ਤੋਂ 2019 ਦੇ ਵਿੱਚ ਐਡਮੌਂਟਨ ਸ਼ਹਿਰ ਦੇ ਵਿੱਚ ਰਹਿਣ ਲੱਗਿਆ ਸੀ ਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਘਰ ਦੇ ਵਿੱਚ ਸੁੱਤਾ ਪਿਆ ਸੀ। ਉਹਦੇ ਘਰ ਦੇ ਵਿੱਚ ਲੁਟੇਰਿਆਂ ਨੇ ਵੜ ਕੇ ਫਾਇਰਿੰਗ ਕੀਤੀ। ਇਸ ਫਾਇਰਿੰਗ ਦੇ ਵਿੱਚ ਜਿਹੜਾ ਬਰਿੰਦਰ ਸਿੰਘ ਹੈ ਜਿਹਦੀ ਉਮਰ 51 ਸਾਲ ਹੈ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਹਦੀ ਇੱਕ ਬੱਚੀ ਨੂੰ ਵੀ ਗੋਲੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ। ਓਨਟਾਰੀਓ ਸਰਕਾਰ ਦੀ ਗੱਲ ਕਰਾਂਗੇ। ਓਨਟਾਰੀਓ ਸਰਕਾਰ ਵੱਲੋਂ 3 ਪੜਾਵੀ ਯੋਜਨਾ ਦੇ ਤਹਿਤ ਸਰਜੀਕਲ ਬੈਕਲੌਗ ਨੂੰ ਘਟਾਉਣ ਦੇ ਲਈ ਪ੍ਰਾਈਵੇਟ ਕੇਅਰ ਦੇ ਵਿੱਚ ਨਿਵੇਸ਼ ਕੀਤਾ ਜਾਊਗਾ ਤੇ ਇਸ ਕੰਮ ਦੇ ਲਈ ਕੁਝ ਕਮਿਊਨਿਟੀ ਸਰਜੀਕਲ ਅਤੇ ਡਾਇਗਨੋਸਟਿਕ ਸੈਂਟਰਾਂ ਦੀ ਮਦਦ ਲਈ ਜਾਊਗੀ ਤੇ ਇਹ ਪ੍ਰਾਈਵੇਟ ਸੈਂਟਰ ਵਾਧੂ ਸਰਜਰੀਆਂ ਤੇ ਹੋਰ ਮੈਡੀਕਲ ਪ੍ਰੋਸੀਜਰਸ ਨੂੰ ਅੰਜਾਮ ਦੇਣਗੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿਲਵੀਆ ਜੌਨਸ ਨੇ ਆਖਿਆ ਕਿ ਇਸ ਦੇ ਨਾਲ ਉਡੀਕ ਸਮਾਂ ਘਟਾਉਣ ਅਤੇ ਸਰਜੀਕਲ ਬੈਕਲੌਗ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ। ਉਹਨਾਂ ਇਹ ਵੀ ਆਖਿਆ ਕਿ ਮਰੀਜ਼ਾਂ ਦੇ ਲਈ ਇਹ ਸਾਰੇ ਪ੍ਰੋਸੀਜਰਸ ਓਨਟਾਰੀਓ ਹੈਲਥ ਇੰਸ਼ੋਰੈਂਸ ਪਲਾਨ ਦੇ ਤਹਿਤ ਆਉਣਗੇ। ਪਹਿਲੇ ਪੜਾਅ ਦੇ ਵਿੱਚ ਮੋਤੀਆਬਿੰਦ ਦੇ ਆਪਰੇਸ਼ਨਸ ਲਈ ਉਡੀਕ ਸੂਚੀ ਨੂੰ ਘੱਟ ਕਰਨ ਵਾਸਤੇ ਕਮਿਊਨਿਟੀ ਸਰਜੀਕਲ ਅਤੇ ਡਾਇਗਨੋਸਟਿਕ ਸੈਂਟਰਾਂ ਦੇ ਨਾਲ ਨਵੀਂ ਭਾਈਵਾਲੀ ਦੇ ਤਹਿਤ ਨਿਵੇਸ਼ ਕੀਤਾ ਜਾਊਗਾ। ਇਸ ਦੇ ਤਹਿਤ ਹਰ ਸਾਲ 14,000 ਵਧੇਰੇ ਆਪਰੇਸ਼ਨ ਕੀਤੇ ਜਾ ਸਕਣਗੇ। ਇਹਨਾਂ ਸੈਂਟਰਾਂ ਦੇ ਵਿੱਚ ਮੁਨਾਫਾ ਕਮਾਉਣ ਵਾਲੇ ਤੇ ਗੈਰ ਮੁਨਾਫੇ ਵਾਲੇ ਸੈਂਟਰ ਦੋਵੇਂ ਹੋਣਗੇ। ਇਹਦੇ ਨਾਲ ਹੀ ਸਰਕਾਰ MRI, ਸਿਟੀ ਸਕੈਨ, ਆਪਥੈਲਮਿਕ ਸਰਜਰੀਜ਼, ਨਿੱਕੀਆਂ ਮੋਟੀਆਂ ਹੋਰ ਵੀ ਜਿਹੜੀਆਂ ਸਰਜਰੀਜ਼ ਨੇ ਪਲਾਸਟਿਕ ਸਰਜਰੀਜ਼ ਲਈ ਮੌਜੂਦਾ ਸੈਂਟਰਾਂ ਦੇ ਵਿੱਚ $18 ਮਿਲੀਅਨ ਦਾ ਨਿਵੇਸ਼ ਕਰੇਗੀ। ਦੂਜੇ ਪੜਾਅ ਦੇ ਵਿੱਚ ਜਿਹੜੇ ਆ ਘੱਟ ਕਾਹਲੀ ਵਾਲੇ, ਘੱਟ ਖਤਰੇ ਵਾਲੇ ਆਪਰੇਸ਼ਨ ਕੀਤੇ ਜਾਣਗੇ। ਇਸ ਬਾਰੇ ਸਰਕਾਰ ਵੱਲੋਂ ਘੱਟ ਵੇਰਵਾ ਮੁਹੱਈਆ ਕਰਵਾਇਆ ਗਿਆ। ਅਗਲੇ ਮਹੀਨੇ ਪ੍ਰੋਵਿੰਸ ਨਵਾਂ ਬਿੱਲ ਪੇਸ਼ ਕਰਨ ਜਾ ਰਹੀ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪ੍ਰਾਈਵੇਟ ਕਲੀਨਿਕਸ ਨੂੰ ਵਧੇਰੇ MRI ਅਤੇ ਸਿਟੀ ਸਕੈਨ ਕਰਨ ਦੀ ਖੁੱਲ੍ਹ ਮਿਲ ਜਾਵੇਗੀ। ਰੁੱਖ ਕਰਾਂਗੇ ਟੋਰਾਂਟੋ ਦੇ ਫਲੈਮਿੰਗਡਨ ਪਾਰਕ ਇਲਾਕੇ ਦੇ ਵਿੱਚ ਦਿਨ ਦਿਹਾੜੇ ਇੱਕ 18 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਇਹ ਲੜਕਾ ਇਹ ਨੌਜਵਾਨ ਉਸ ਤੋਂ ਬਾਅਦ ਨਾਜ਼ੁਕ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਟੋਰਾਂਟੋ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਡੌਨ ਮਿਲਜ਼ ਰੋਡ ਤੇ ਓਵਰਲੀਆ ਬੁਲੇਵਾਰਡ ਇਲਾਕੇ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ ਸੀ। ਕੁਝ ਗੋਲੀਆਂ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ ਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਥੇ ਈਟੀ ਸੈਟਨ ਪਾਰਕ ਦੇ ਪਾਰਕਿੰਗ ਲੋਟ ਦੇ ਵਿੱਚੋਂ ਇਹ ਘਟਨਾ ਦੇ ਬਾਰੇ ਪਤਾ ਲੱਗਿਆ ਸੀ। ਇੱਕ ਮੁੰਡਾ ਇਹ ਨੌਜਵਾਨ ਇੱਥੇ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਸੀ। ਉਸ ਦੇ ਪੱਟਾਂ ਦੇ ਵਿੱਚ ਗੋਲੀਆਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਆਪਰੇਸ਼ਨ ਚੱਲ ਰਿਹਾ। ਪੁਲਿਸ ਅਧਿਕਾਰੀਆਂ ਨੂੰ ਕ੍ਰਾਈਮ ਸੀਨ ਲੱਭਣ ਦੇ ਵਿੱਚ ਦਿੱਕਤ ਹੋਣ ਕਰਕੇ ਇਸ ਇਲਾਕੇ ਦੇ 3 ਸਕੂਲਾਂ ਨੂੰ ਹੋਲਡ ਐਂਡ ਸਿਕਿਉਰ ਹੁਕਮਾਂ ਦੇ ਤਹਿਤ ਲਿਆਂਦਾ ਗਿਆ, ਪਰ ਬਾਅਦ ਦੇ ਵਿੱਚ ਇਹ ਹੁਕਮ ਹਟਾ ਦਿੱਤੇ ਗਏ ਸੀਗੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ੂਟਿੰਗ ਤੋਂ ਪਹਿਲਾਂ ਇੱਥੇ 10 ਤੋਂ ਵੱਧ ਨੌਜਵਾਨ ਇਕੱਠੇ ਹੋਏ ਸਨ। ਉਸ ਤੋਂ ਬਾਅਦ 3 ਨੌਜਵਾਨਾਂ ਨੂੰ ਭੱਜਦੇ ਦੇਖਿਆ ਗਿਆ। ਇਸ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਮਹਿੰਗਾਈ ਦੀ। ਦਸੰਬਰ ਦੇ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 6.3% ਦੀ ਰਹਿ ਗਈ ਹੈ। ਫੈਡਰਲ ਏਜੰਸੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਦੱਸਿਆ ਗਿਆ ਹੈ ਕਿ ਮਹਿੰਗਾਈ ਦੀ ਇਸ ਰਫ਼ਤਾਰ ਨੂੰ ਪਿਛਲੇ ਮਹੀਨੇ ਗੈਸ ਦੀਆਂ ਕੀਮਤਾਂ ਦੇ ਵਿੱਚ ਆਈ ਕਮੀ ਕਰਕੇ ਠੱਲ ਪਈ ਹੈ। ਮਾਰਗੇਜ ਦਰਾਂ ਦੇ ਵਿਆਜ ਦਰਾਂ ਦੇ ਵਿੱਚ ਵਾਧਾ ਹੋਣ ਤੇ ਨਾਲ ਪਰਸਨਲ ਕੇਅਰ ਸਪਲਾਈਜ਼ ਤੇ ਇਕਵਿਪਮੈਂਟ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਨਾਲ ਇਹ ਸੰਤੁਲਨ ਜਿਹੜਾ ਵਿਗੜ ਗਿਆ ਸੀ। ਨਵੰਬਰ ਮਹੀਨੇ ਦੇ ਵਿੱਚ ਸਾਲਾਨਾ ਮਹਿੰਗਾਈ ਦਰ 6.8% ਦੀ ਸੀ। ਦਸੰਬਰ ਦੇ ਵਿੱਚ ਵੀ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਬਰਕਰਾਰ ਰਿਹਾ, ਪਰ ਇਸ ਦੀ ਰਫ਼ਤਾਰ ਮੱਟੀ ਰਹੀ। 1 ਸਾਲ ਪਹਿਲਾਂ ਨਾਲੋਂ ਇਹਨਾਂ ਦੀਆਂ ਕੀਮਤਾਂ ਦੇ ਵਿੱਚ 11% ਦਾ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2022 ਦੇ ਵਿੱਚ ਔਸਤਨ ਮਹਿੰਗਾਈ ਦਰ 6.8% ਦੀ ਰਹੀ ਹੈ ਤੇ ਗੈਸੋਲੀਨ ਪ੍ਰਾਈਸ ਕੈਨੇਡਾ ਦੇ ਵਿੱਚ ਜਦੋਂ ਹਾਈਕ ਹੋ ਗਏ ਸੀਗੇ ਤਾਂ ਉਦੋਂ ਲਾਸਟ ਈਅਰ ਦੇ ਵਿੱਚ ਇਹਦੇ ਵਿੱਚ ਪਿੱਛੇ ਵਜ੍ਹਾ ਰਸ਼ੀਅਨ ਤੇ ਜਿਹੜਾ ਯੂਕਰੇਨ ਦਾ ਆਪਸੀ ਜੰਗ ਚੱਲੀ ਗਈ ਹੈ, ਉਹਦੇ ਪਿੱਛੇ ਕਾਰਨ ਦੱਸੇ ਗਏ ਸੀਗੇ। ਸੋ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਜਿਹੜੇ ਇਸ ਵੇਲੇ ਦੇ ਤਾਜ਼ਾ ਅੰਕੜੇ ਨੇ ਕੈਨੇਡਾ ਦੇ ਵਿੱਚ ਉਹ 6.3% ਦੱਸ ਰਹੇ ਨੇ। ਟੋਰਾਂਟੋ ਦੇ ਹੀ ਈਸਟ ਯਾਰਕ ਇਲਾਕੇ ਦੇ ਵਿੱਚ ਇੱਕ ਰਿਹਾਇਸ਼ੀ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਤੇ ਇਹਦੇ ਕਰਕੇ 2 ਜਣੇ ਜ਼ਖਮੀ ਦੱਸੇ ਗਏ ਨੇ। ਪਤਾ ਲੱਗਿਆ ਕਿ ਇਹ ਅੱਗ ਬ੍ਰੌਡਵੇ ਐਵੀਨਿਊ ਦੇ ਪੂਰਬ ਅਤੇ ਓਕਨੋਰ ਡਰਾਈਵ ਦੇ ਦੱਖਣ ਦੇ ਵਿੱਚ 39 ਟ੍ਰਾਂਸ ਐਵੀਨਿਊ ਦੇ ਵਿੱਚ ਵਾਪਰੀ ਹੈ ਤੇ ਰਿਹਾਇਸ਼ੀ ਇਮਾਰਤ ਦੱਸੀ ਗਈ ਹੈ, ਜਿਹਦੇ ਵਿੱਚ ਤੀਜੀ ਮੰਜ਼ਿਲ ਤੇ ਇਹ ਅੱਗ ਲੱਗੀ ਹੈ। ਪੈਰਾਮੈਡਿਕਸ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਮਰਦ ਤੇ ਇੱਕ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਮਾਈਕਲ ਗੈਰਨ ਹਸਪਤਾਲ ਦੇ ਵਿੱਚ ਭੇਜਿਆ ਗਿਆ। ਟੋਰਾਂਟੋ ਪੁਲਿਸ ਨੇ ਵੀ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਧੂੰਆਂ ਚੜ੍ਹਨ ਦੀ ਵੀ ਦਿੱਕਤ ਹੋਈ ਹੈ। ਅੱਗ ਤੋਂ ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਘੰਟਿਆਂ ਵਾਸਤੇ TTC ਦੀ ਬੱਸ ਨੂੰ ਵੀ ਲਿਆਂਦਾ ਗਿਆ ਸੀ ਤੇ ਲੋਕਾਂ ਨੂੰ ਉਸ ਦੇ ਵਿੱਚ ਰੱਖਿਆ ਗਿਆ ਸੀ। ਤੇ ਕਈ ਵਾਰੀ ਰਫ਼ਤਾਰ ਦਾ ਜਨੂੰਨ ਤੁਹਾਨੂੰ ਮਹਿੰਗਾ ਪੈ ਜਾਂਦਾ ਹੈ। ਨਾਰਥ ਵੈਨਕੂਵਰ ਦੇ ਵਿੱਚ 2 ਹਾਈ ਐਂਡ ਵਾਹਨਾਂ ਨੂੰ ਰੇਸਿੰਗ ਕਰਨ ਅਤੇ ਫਿਰ ਕ੍ਰੈਸ਼ ਦੇ ਚੱਲਦੇ ਇੰਪਾਊਂਡ ਕਰ ਲਿਆ ਗਿਆ। ਇਹਨਾਂ ਦੋਨਾਂ ਵਹੀਕਲਾਂ ਦੇ ਜਿਹੜੇ ਚਾਲਕਾਂ ਉਹਨਾਂ ਨੂੰ ਟਿਕਟ ਵੀ ਜਾਰੀ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਵੱਡੇ ਧੜਕੇ ਰਾਤ ਨੂੰ ਕਰੀਬ 12 ਵਜੇ ਤੋਂ ਬਾਅਦ ਨਾਰਥ ਵੈਨਕੂਵਰ RCMP ਦੇ ਟ੍ਰੈਫਿਕ ਯੂਨਿਟ ਵੱਲੋਂ ਹਾਈਵੇ 1 ਅਤੇ ਵੈਸਟ ਵਿਊ ਡਰਾਈਵ ਕੋਲ ਸਪੀਡ ਐਨਫੋਰਸਮੈਂਟ ਕੰਡਕਟ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਫਸਰਾਂ ਨੇ ਵੇਖਿਆ ਕਿ 2 BMW ਲਗਜ਼ਰੀ ਕਾਰਾਂ ਪੂਰਬੀ ਦਿਸ਼ਾ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਦੌੜ ਰਹੀਆਂ ਜਾ ਰਹੀਆਂ ਸਨ। ਇੱਥੇ ਜਿਹੜੀ ਰਫ਼ਤਾਰ ਆ ਉਹ 80 ਕਿਲੋਮੀਟਰ ਘੰਟਾ ਰਫ਼ਤਾਰ ਜ਼ੋਨ ਹੈ, ਪਰ ਇਹ ਕਾਰਾਂ ਦੀ ਸਪੀਡ 145 ਕਿਲੋਮੀਟਰ ਤੋਂ ਵੀ ਜ਼ਿਆਦਾ ਸੀ। ਪੁਲਿਸ ਨੇ ਜਦੋਂ ਗੱਡੀਆਂ ਦਾ ਪਿੱਛਾ ਕੀਤਾ ਤਾਂ ਥੋੜੀ ਦੂਰ ਤੇ ਹੀ ਲੋਇਡ ਐਵੀਨਿਊ ਐਗਜ਼ਿਟ ਦੇ ਕੋਲ ਵੇਖਿਆ ਕਿ ਇਹ ਦੋਨੇ ਕਾਰਾਂ ਇੱਕ ਖੰਭੇ ਦੇ ਨਾਲ ਟਕਰਾ ਗਈਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾ ਰਿਹਾ। ਇਹ ਜਿਹੜੇ ਕਾਰਾਂ ਚਲਾ ਰਹੇ ਸੀ ਇਹਨਾਂ ਡਰਾਈਵਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਦੱਸੀ ਗਈ ਹੈ ਤੇ ਇਹਨਾਂ ਦੋਵਾਂ ਨੂੰ ਐਕਸੈਸਿਵ ਸਪੀਡ ਬਿਨਾਂ ਸਾਵਧਾਨੀ ਵਰਤੇ ਗੱਡੀ ਚਲਾਉਣ ਸੰਬੰਧੀ $1500 ਤੋਂ ਵਧੇਰੇ ਦੇ ਟਿਕਟ ਜਾਰੀ ਕੀਤੇ ਗਏ ਨੇ। ਦੋਵਾਂ ਦੇ ਜਿਹੜੇ ਵਾਹਨ ਨੇ 7 ਦਿਨ ਦੇ ਲਈ ਇੰਪਾਊਂਡ ਕਰ ਲਏ ਗਏ ਨੇ। ਹਾਲਾਂਕਿ ਪੁਲਿਸ ਦਾ ਕਹਿਣਾ ਕਿ ਦੋਵਾਂ ਵਾਹਨਾਂ ਨੂੰ ਕ੍ਰੈਸ਼ ਦੇ ਵਿੱਚ ਭਾਰੀ ਨੁਕਸਾਨ ਪਹੁੰਚਿਆ। ਤੇ ਜਾਂਦੇ ਤੁਹਾਨੂੰ ਜਾਣਕਾਰੀਆਂ ਦਿੰਦੇ ਚੱਲ ਗਏ ਜਿਹੜਾ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ GTA ਦੇ ਵਿੱਚ ਮੀਂਹ ਪੈਣ ਕਰਕੇ ਬਰਫੀਲੇ ਮੀਂਹ ਕਰਕੇ ਕਈ ਲੋਕਲ ਸਕੂਲਾਂ ਵੱਲੋਂ ਬੱਸਾਂ ਰੱਦ ਕੀਤੀਆਂ ਗਈਆਂ। ਐਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਬਰਫੀਲਾ ਮੀਂਹ ਜਿਹੜਾ ਉਹਦੇ ਮੱਦੇਨਜ਼ਰ ਕੁਝ ਬਰਫ਼ ਪੈਣ ਦੀ ਵੀ ਸੰਭਾਵਨਾ ਤੇ ਇਸ ਕਰਕੇ ਕਈ ਸਕੂਲ ਖੁੱਲ੍ਹੇ ਨੇ ਤੇ ਬਹੁਤੇ ਸਕੂਲ ਬੰਦ ਵੀ ਨੇ। ਕੁਝ ਰੀਜ਼ਨਸ ਦੇ ਵਿੱਚ ਬੱਸਾਂ ਰੱਦ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਸਕੂਲਾਂ ਵੱਲੋਂ ਬੱਸਾਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ, ਹਾਲਟਨ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ। ਜ਼ੋਨ 3 ਦੇ ਵਿੱਚ ਬੱਸਾਂ ਰੱਦ ਕੀਤੀਆਂ ਗਈਆਂ ਨੇ। ਜ਼ੋਨ 3 ਸਟੀਲਜ਼ ਐਵੀਨਿਊ ਦੇ ਉੱਤਰ ਵਾਲਾ ਏਰੀਆ,
ਪੀਲ ਡਿਸਟ੍ਰਿਕਟ ਸਕੂਲ ਬੋਰਡ, ਰੋਬਰਟ ਆਫ ਹਾਲ ਕੈਥੋਲਿਕ ਸੈਕੰਡਰੀ ਸਕੂਲ ਦੇ ਰੂਟ ਰੱਦ ਕੀਤੇ ਗਏ ਨੇ। ਜ਼ੋਨ 1 ਤੋਂ ਲੈ ਕੇ 3 ਦੇ ਬਾਕੀ ਸਾਰੇ ਰੂਟਸ ਚੱਲਦੇ ਰੱਖੇ ਗਏ ਨੇ। ਇਸ ਤਰ੍ਹਾਂ ਡੋਲਫਿਨ ਪੀਲ ਕੈਥੋਲਿਕ ਸਕੂਲ ਡਿਸਟ੍ਰਿਕਟ ਤੇ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ, ਦਰਹਾਮ ਕੈਥੋਲਿਕ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਸਾਰੇ ਜ਼ੋਨਸ ਦੇ ਵਿੱਚ ਬੱਸਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ। ਜਾਂਦੇ ਇੱਕ ਖਬਰ ਤੁਹਾਨੂੰ ਇਟਲੀ ਤੋਂ ਸਾਂਝੀ ਕਰਦੇ ਚੱਲਦੇ ਹਾਂ। ਇਟਲੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਇਸ ਮੰਦਭਾਗੀ ਘਟਨਾ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹਨਾਂ ਦੇ ਵਿੱਚੋਂ 2 ਸਕੇ ਭੈਣ ਭਰਾ ਦੱਸੇ ਗਏ ਨੇ ਤੇ ਇੱਕ ਉਹਨਾਂ ਦਾ ਸਾਥੀ ਜਿਹੜਾ ਉਹ ਦੱਸਿਆ ਗਿਆ ਹੈ। ਇਹਨਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਤੁਸੀਂ ਤੁਹਾਨੂੰ ਦੱਸਦੇ ਚੱਲੀਏ ਕਿ ਜਿਹੜਾ ਇਹ ਹਾਦਸਾ ਵਾਪਰਿਆ, ਇਹ ਹਾਦਸੇ ਦੇ ਵਿੱਚ ਬਲਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਅਤੇ ਵਿਸ਼ਾਲ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ। ਸੜਕ ਹਾਦਸਾ ਵਾਪਰਨ ਕਰਕੇ ਇਹ ਤਿੰਨੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹੈ। ਪਤਾ ਲੱਗਿਆ ਕਿ ਵਰੇਨਾ ਸਿਟੀ ਦੇ ਵਿੱਚ ਇੱਕ ਕਾਰ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗੀ ਸੀ ਇਟਲੀ ਦੇ ਇੱਕ ਇਲਾਕੇ ਦੇ ਵਿੱਚ, ਤੇ ਉੱਥੇ ਇਹ ਤਿੰਨੇ ਜਾਣੇ ਜਿਹੜੇ ਆ ਉਸ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਹਾਦਸੇ ਦੇ ਵਿੱਚ ਮਾਰੇ ਗਏ। ਇੱਕ ਜਾਣਾ ਸੀਰੀਅਸ ਇੰਜਰਡ ਦੱਸਿਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਇਹਨਾਂ ਨੂੰ ਜਿਹੜੇ ਇਹ ਬੱਚੇ ਨੇ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ, 2 ਸਕੇ ਭੈਣ ਭਰਾ, ਇਹ ਦੱਸੇ ਗਏ ਨੇ ਅੰਮ੍ਰਿਤਸਰ ਦੇ, ਤੇ ਜਦੋਂ ਕਿ ਇੱਕ ਜਿਹੜਾ ਤੀਜਾ ਨੌਜਵਾਨ ਵਿਸ਼ਾਲ ਹੈ ਉਹ ਜਲੰਧਰ ਦਾ ਰਹਿਣ ਵਾਲਾ ਦੱਸਿਆ ਗਿਆ। ਤੇ ਉਸ ਤੋਂ ਬਾਅਦ ਜਦੋਂ ਇਸ ਹਾਦਸੇ ਦੀ ਖਬਰ ਇਹਨਾਂ ਪਰਿਵਾਰਾਂ ਤੱਕ ਪਹੁੰਚੀ ਤਾਂ ਮਾਤਮ ਦਾ ਮਾਹੌਲ ਛਾ ਗਿਆ। ਜਿਹੜੇ ਇਹ ਵਿਰੋਨਾ ਸ਼ਹਿਰ ਦੇ ਵਿੱਚ ਘੁੰਮਣ ਗਏ ਸੀਗੇ, ਖਰਾਬ ਮੌਸਮ ਦੇ ਚੱਲਦਿਆਂ ਇਹ ਹਾਦਸੇ ਦਾ ਸ਼ਿਕਾਰ ਹੋ ਗਏ। ਇੱਕ ਕਾਰ ਦੇ ਵਿੱਚ ਜਦੋਂ ਇਹ ਜਾ ਰਹੇ ਸੀ ਤਾਂ ਖਰਾਬ ਮੌਸਮ ਕਰਕੇ ਉਹ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਤੇ ਉਸ ਤੋਂ ਬਾਅਦ ਜਦੋਂ ਜਿਹੜੇ ਲੋਕਲ ਅਧਿਕਾਰੀ ਆ ਉਹਨਾਂ ਨੂੰ ਨਾਲ ਦੀ ਨਾਲ ਇਸ ਘਟਨਾ ਦੀ ਜਾਣਕਾਰੀ ਮਿਲੀ, ਪਰ ਜਦੋਂ ਉਹਨੂੰ ਰੈਸਕਿਊ ਆਪਰੇਸ਼ਨ ਕੀਤਾ ਗਿਆ ਤਾਂ ਉਦੋਂ ਨੂੰ ਇਹ ਜਿਹੜੇ 3 ਜਾਣੇ ਆ ਇਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਸੀ। ਇੱਕ ਨੂੰ ਕ੍ਰਿਟੀਕਲ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਸੋ ਇਹ ਦਰਦਨਾਕ ਹਾਦਸਾ ਵਿਰੋਨਾ ਦੇ ਵਿੱਚ ਵਿਰੋਨਾ ਦੇ ਲਾਗੇ ਇੱਕ ਵਾਰਨੇਲਾ ਸਿਟੀ ਹੈ, ਉੱਥੇ ਇਹ ਹਾਦਸਾ ਵਾਪਰਿਆ। ਖਰਾਬ ਮੌਸਮ, ਧੁੰਦ ਦੇ ਚੱਲਦਿਆਂ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਪਈ ਤੇ ਇਸ ਕਾਰ ਦੇ ਵਿੱਚ 4 ਜਾਣੇ ਸਵਾਰ ਸਨ। ਤਿੰਨਾਂ ਦੀ ਮੌਤ ਹੋ ਚੁੱਕੀ ਹੈ। 2 ਸਕੇ ਭੈਣ ਭਰਾ ਨੇ, ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਇੱਕ ਨੌਜਵਾਨ ਜਲੰਧਰ ਦਾ ਦੱਸਿਆ ਗਿਆ ਤੇ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਕ ਕ੍ਰਿਟੀਕਲ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ। ਸੋ ਇਹ ਮੰਦਭਾਗੀ ਖਬਰ ਇਟਲੀ ਤੋਂ ਆਈ ਸੀ। ਇਟਲੀ ਦੇ ਵਰੋਨਾ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਵਾਰਨੇਲਾ, ਉੱਥੇ ਇੱਕ ਕਾਰ ਦੇ ਨਹਿਰ ਦੇ ਵਿੱਚ ਡਿੱਗਣ ਕਰਕੇ ਇਹ ਹਾਦਸਾ ਵਾਪਰ ਗਿਆ। ਸੋ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।